ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸੀ ਇੱਕ ਦਿਨ, ਕਹਿੰਦੇ ਤੁਸੀਂ ਮੈਨੂੰ 13 ਹੱਥ ਦਿਓ, 13 ਐਮਪੀ ਜਿਤਾ ਕੇ ਦਿਓ, ਕਿਉਂਕਿ ਮੇਰੀ ਪੀਰੀ ਨਹੀਂ ਚੱਲਦੀ। ਜਿਸ ਬੰਦੇ ਦੀ 100 ਆਗੂ ਦੇ ਨਾਲ ਪੀਰੀ ਨਾ ਚੱਲਦੀ ਹੋਵੇ, 13 ਨਾਲ ਉਹਨੂੰ ਕੀ ਫਰਕ ਪੈ ਜਾਣਾ। 100 ਆਗੂ ਮੈਂ ਤਾਂ ਕਿਹਾ ਸੀ ਕਿਉਂਕਿ 92 ਇਹਨਾਂ ਕੋਲੇ ਐਮਐਲਏ ਨੇ, ਸਣੇ ਮੁੱਖ ਮੰਤਰੀ ਸਾਹਿਬ 92 ਐਮਐਲਏ ਜਿੱਤੇ ਨੇ, ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪ ਵੀ ਨੇ, ਤੇ ਇਹਦੇ ਨਾਲ 7 ਇਹਨਾਂ ਕੋਲੇ ਰਾਜ ਸਭਾ ਮੈਂਬਰ ਨੇ। 92 ਤੇ 7 99। ਇੱਕ ਇਹਨਾਂ ਦਾ ਮੈਂਬਰ ਪਾਰਲੀਮੈਂਟ ਜਾ ਰਲਿਆ ਹੁਣ, ਜਿਹੜਾ ਜਲੰਧਰ ਤੋਂ ਜਿੱਤਿਆ ਸੀ ਜ਼ਿਮਨੀ ਚੋਣ, ਸੁਸ਼ੀਲ ਰਿੰਕੂ ਅੱਜ ਕੱਲ੍ਹ ਭਾਜਪਾ ਦੇ ਵਿੱਚ ਹੈ। ਕੁੱਲ ਮਿਲਾ ਕੇ ਪੂਰਾ 100 ਨੁਮਾਇੰਦਾ। ਤੇ ਜੇਕਰ 100 ਨੁਮਾਇੰਦੇ ਨਾਲ ਵੀ ਤੁਸੀਂ ਮਸਲੇ ਨਹੀਂ ਹੱਲ ਕਰ ਸਕਦੇ, ਫਿਰ 13 ਨਾਲ ਹੋਰ ਕੋਈ ਫਰਕ ਨਹੀਂ ਪੈਣਾ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਪੰਜਾਬ ਜਦੋਂ ਸਾਂਝਾ ਸੀ ਜਾਂ ਉਸ ਤੋਂ ਬਾਅਦ ਕਿਹੜੇ ਆਗੂ ਪੰਜਾਬ ਦੇ ਵਿੱਚੋਂ ਜਿੱਤ ਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਤੇ ਗ੍ਰਹਿ ਮੰਤਰੀ ਤੱਕ ਵੀ ਰਹੇ ਨੇ, ਅਹੁਦਿਆਂ ਤੇ ਰਹੇ ਨੇ, ਪਰ ਇਹ ਆਗੂ ਪੰਜਾਬ ਦਾ ਸਵਾਰ ਕਿੰਨਾ ਕੁ ਸਕੇ ਨੇ, ਇਹ ਪੰਜਾਬ ਦੀ ਉਸ ਸਮੇਂ ਦੀ ਸੱਤਾ ਦੇ ਵਿੱਚ ਕਿੰਨੇ ਕੁ ਰੈਲੇਵੈਂਟ ਸੀਗੇ ਜਾਂ ਬਾਅਦ ਦੇ ਵਿੱਚ ਕਿੰਨੇ ਕੁ ਰੈਲੇਵੈਂਟ ਰਹੇ, ਇਹਨਾਂ ਨੂੰ ਅੱਜ ਇਤਿਹਾਸ ਕਿਵੇਂ ਯਾਦ ਕਰਦਾ ਜਾਂ ਲੋਕ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ, ਉਸ ਸਾਰੀ ਗੱਲ ਤੇ ਆਪਾਂ ਗੱਲਬਾਤ ਕਰਾਂਗੇ। ਪੰਜਾਬ ਦੇ ਵਿੱਚੋਂ ਜਿਹੜੇ ਨਾਂ ਜਿੱਤੇ, ਜਿਹੜੇ ਲੋਕ ਜਿੱਤ ਕੇ ਗਏ ਲੋਕ ਸਭਾ ਦੇ ਵਿੱਚ, ਮੈਂਬਰ ਪਾਰਲੀਮੈਂਟ ਜਿੱਤੇ ਤੇ ਬਾਅਦ ਦੇ ਵਿੱਚ ਉਹ ਵੱਡੇ ਅਹੁਦਿਆਂ ਤੇ ਪਹੁੰਚੇ, ਗਿਆਨੀ ਜ਼ੈਲ ਸਿੰਘ, ਇੰਦਰ ਕੁਮਾਰ ਗੁਜਰਾਲ, ਮਨਮੋਹਨ ਸਿੰਘ, ਬੂਟਾ ਸਿੰਘ ਬਾਬੂ, ਕਾਂਸ਼ੀ ਰਾਮ, ਬਲਰਾਮ ਜਾਖੜ, ਹੁਕਮ ਸਿੰਘ, ਸਵਰਨ ਸਿੰਘ, ਚਰਨਜੀਤ ਸਿੰਘ ਅਟਵਾਲ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ, ਹਰਸਿਮਰਤ ਕੌਰ ਬਾਦਲ, ਪ੍ਰਨੀਤ ਕੌਰ, ਜਗਮੀਤ ਸਿੰਘ ਬਰਾੜ, ਇਹ ਸਾਰੇ ਉਹ ਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਜਿੱਤ ਕੇ ਗਏ ਲੋਕ ਸਭਾ ਦੇ ਵਿੱਚ। ਤੇ ਇਹਨਾਂ ਦੇ ਵਿੱਚੋਂ ਕੁਛ ਆਗੂ ਤਾਂ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ। ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਦਰਬਾਰਾ ਸਿੰਘ, ਗੁਰਮੁਖ ਸਿੰਘ ਮੁਸਾਫਰ, ਇਹ ਉਹ ਆਗੂ ਨੇ ਜਿਹੜੇ ਮੈਂਬਰ ਪਾਰਲੀਮੈਂਟ ਵੀ ਬਣੇ ਤੇ ਬਾਅਦ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ। ਹੁਣ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਰਾਸ਼ਟਰਪਤੀ। ਦੇਸ਼ ਦੇ ਵਿੱਚ ਸਭ ਤੋਂ ਵੱਡਾ ਉਹਦਾ ਰਾਸ਼ਟਰਪਤੀ ਦਾ ਗਿਆਨੀ ਜ਼ੈਲ ਸਿੰਘ, ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਨੇ। 1980 ਦੇ ਵਿੱਚ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਜਿੱਤੇ ਸੀਗੇ 1,25,000 ਦੇ ਵੋਟਾਂ ਦੇ ਫਰਕ ਦੇ ਨਾਲ। ਗਿਆਨੀ ਜ਼ੈਲ ਸਿੰਘ 14 ਜਨਵਰੀ 1980 ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਹੇ ਤੇ ਉਸ ਤੋਂ ਮਗਰੋਂ 25 ਜੁਲਾਈ 1982 ਨੂੰ ਦੇਸ਼ ਦੇ ਰਾਸ਼ਟਰਪਤੀ ਬਣੇ। ਡਾਕਟਰ ਮਨਮੋਹਨ ਸਿੰਘ, ਇਹਨਾਂ ਦੀ ਗੱਲ ਕਰ ਲਈਏ ਪਹਿਲਾਂ ਆਪਾਂ। ਗਿਆਨੀ ਜ਼ੈਲ ਸਿੰਘ ਨੂੰ ਜਦੋਂ ਯਾਦ ਕੀਤਾ ਜਾਂਦਾ ਤਾਂ ਉਹ ਠੀਕ ਹੈ, ਕੁਛ ਲੋਕ ਉਹਨਾਂ ਦੇ ਪ੍ਰਸ਼ੰਸਕ ਨੇ, ਕੁਛ ਲੋਕ ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਨੇ, ਪਰ ਜਦੋਂ ਉਹਨੂੰ ਸਿੱਖ ਪਰਸਪੈਕਟਿਵ ਤੋਂ ਯਾਦ ਕੀਤਾ ਜਾਂਦਾ ਤਾਂ ਉਦੋਂ ਉਹਨਾਂ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਉਹ ਫੈਸਲੇ ਲੈ ਸਕਦੇ ਸੀ ਉਹਨਾਂ ਸਮਿਆਂ ਦੇ ਵਿੱਚ, ਜਾਂ ਜਿਹੜਾ ਸਿੱਖਾਂ ਦੇ ਉੱਤੇ ਸੰਕਟ ਸੀ, ਉਹ ਸੰਕਟ ਨੂੰ ਉਹਨਾਂ ਨੇ ਐਡਰੈਸ ਨਹੀਂ ਕੀਤਾ ਕਿਤੇ ਨਾ ਕਿਤੇ। ਸੋ ਇਸ ਕਰਕੇ ਦੋ ਤਰ੍ਹਾਂ ਦੀ ਉਹਨਾਂ ਬਾਰੇ ਜਿਹੜੀ ਲੋਕਾਂ ਦੇ ਵਿੱਚ ਉਹ ਧਾਰਨਾ ਹੈ। ਜੇ ਤੁਸੀਂ ਪੰਜਾਬੀਅਤ ਦੇ ਐਂਗਲ ਤੋਂ ਦੇਖੋਗੇ ਜਾਂ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਐਂਗਲ ਤੋਂ ਦੇਖੋਗੇ ਤਾਂ ਉਹਨਾਂ ਦਾ ਡਿਫਰੈਂਟ ਇੱਕ ਪਰਸਪੈਕਟਿਵ ਆ, ਡਿਫਰੈਂਟ ਇੱਕ ਵਿਊ ਆ, ਓਪੀਨੀਅਨ ਆ ਉਹਨਾਂ ਦੇ ਬਾਰੇ। ਪਰ ਜਦੋਂ ਤੁਸੀਂ ਸਿੱਖ ਸੰਘਰਸ਼ ਜਿਹੜਾ ਕਿ ਉਦੋਂ ਚੱਲ ਹੀ ਰਿਹਾ ਸੀਗਾ, ਉਸ ਐਂਗਲ ਤੋਂ ਦੇਖੋਗੇ ਤਾਂ ਉਹਨਾਂ ਬਾਰੇ ਕਈ ਸਵਾਲ ਉਹਨਾਂ ਦੀ ਅਪਰੋਚ ਦੇ ਵਿੱਚ ਖੜੇ ਹੋਣਗੇ। ਖੈਰ, ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ। ਪੰਜਾਬ ਦੇ ਵਿੱਚੋਂ ਬੇਸ਼ੱਕ ਉਹ 2 ਵਾਰੀ ਪ੍ਰਧਾਨ ਮੰਤਰੀ ਰਹੇ ਨੇ, ਪਰ ਕੋਈ ਚੋਣ ਪੰਜਾਬ ਦੇ ਵਿੱਚੋਂ ਨਹੀਂ ਜਿੱਤੀ, ਪਰ ਉਹ 2 ਦਫਾ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ। ਬਾਬੂ ਕਾਂਸ਼ੀ ਰਾਮ 1996 ਦੇ ਵਿੱਚ ਇਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ 10,944 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਸੀਗੇ ਤੇ ਬਸਪਾ ਦੇ 2023 ਤੱਕ ਇਹ ਪ੍ਰਧਾਨ ਰਹੇ ਨੇ। ਇੰਦਰ ਕੁਮਾਰ ਗੁਜਰਾਲ 21 ਅਪ੍ਰੈਲ 1997 ਨੂੰ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਬਣੇ ਸੀਗੇ। ਗੁਜਰਾਲ 2 ਵਾਰ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਜਿੱਤੇ। 1999 ਦੇ ਵਿੱਚ ਉਹ ਜਨਤਾ ਦਲ ਦੇ ਉਮੀਦਵਾਰ ਵਜੋਂ ਜਲੰਧਰ ਹਲਕੇ ਤੋਂ 80,000 ਵੋਟਾਂ ਦੇ ਫਰਕ ਦੇ ਨਾਲ ਚੋਣ ਜਿੱਤੇ ਸੀਗੇ। ਉਸ ਤੋਂ ਮਗਰ 1998 ਦੀਆਂ ਚੋਣਾਂ ਦੇ ਵਿੱਚ ਜਲੰਧਰ ਤੋਂ ਹੀ ਮੁੜ ਉਹ 1,31,000 ਵੋਟਾਂ ਦੇ ਫਰਕ ਦੇ ਨਾਲ ਚੋਣ ਜਿੱਤੇ, ਪ੍ਰਧਾਨ ਮੰਤਰੀ ਬਣੇ। ਇੱਥੇ ਬਹੁਤ ਲੋਕ ਜਾਂ ਅਕਾਲੀ ਦਲ ਇਹ ਗੱਲ ਕਰਦਾ ਹੈ ਕਿ ਜਿਹੜਾ ਖਾੜਕੂਵਾਦ ਵੇਲੇ ਦਾ ਕਰਜ਼ਾ ਪੰਜਾਬ ਸਿਰ ਚੜਿਆ, ਉਹ ਇੰਦਰ ਕੁਮਾਰ ਗੁਜਰਾਲ ਨੇ ਮਾਫ ਕਰਵਾਤਾ ਸੀ ਸਾਰੇ ਦਾ ਸਾਰਾ, ਪਰ ਇਹ ਸੱਚ ਨਹੀਂ ਹੈ। ਉਹਨਾਂ ਨੇ ਕੁਛ ਹਿੱਸਾ ਮਾਫ ਕਰਵਾਇਆ, ਪਰ ਅੱਜ ਆਪਾਂ ਪੰਜਾਬ ਦੇ ਕਰਜ਼ੇ ਦੀ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਕਿਵੇਂ 1980-81 ਦੇ ਵਿੱਚ ਦੇਸ਼ ਦਾ 1 ਨੰਬਰ ਦਾ ਸੂਬਾ ਤੇ ਅੱਜ 15ਵੇਂ-16ਵੇਂ ਨੰਬਰ ਤੇ ਜਾ ਪਹੁੰਚਿਆ। ਤੇ ਜੇਕਰ ਕਰਜ਼ੇ ਦੀ ਗੱਲ ਕਰੀਏ ਤਾਂ ਤਕਰੀਬਨ 3 ਲੱਖ ਕਰੋੜ ਨੂੰ ਅਸੀਂ ਪਾਰ ਕਰ ਚੁੱਕੇ ਹਾਂ। ਜੇਕਰ ਇਸੇ ਸਪੀਡ ਨਾਲ ਵਾਧਾ ਗਿਆ ਤਾਂ ਕੁਛ ਹੱਦ ਤੱਕ ਜਦੋਂ ਨੂੰ ਪੰਜਾਬ ਦੇ ਵਿੱਚ ਇਸ ਸਰਕਾਰ ਦੀ ਟੈਨਿਓਰ ਨੇ ਖਤਮ ਹੋਣਾ ਹੈ, ਸ਼ਾਇਦ ਅਸੀਂ 4.5 ਜਾਂ 5 ਦੇ ਨੇੜੇ ਤੇੜੇ ਹੋਵਾਂਗੇ। ਖੈਰ, ਹੁਣ ਆਪਾਂ ਅੱਗੇ ਵਧੀਏ। ਕੇਂਦਰੀ ਗ੍ਰਹਿ ਮੰਤਰੀ ਰਹੇ ਨੇ ਬੂਟਾ ਸਿੰਘ। ਆਪਾਂ ਗੱਲ ਕੀਤੀ ਗਿਆਨੀ ਜ਼ੈਲ ਸਿੰਘ ਦੀ। ਰਾਸ਼ਟਰਪਤੀ ਰਹੇ ਇੰਦਰ ਕੁਮਾਰ ਗੁਜਰਾਲ, 2 ਵਾਰੀ ਚੁਣੇ ਗਏ ਜਲੰਧਰ ਦੇ ਵਿੱਚੋਂ ਤੇ 12ਵੇਂ ਪ੍ਰਧਾਨ ਮੰਤਰੀ ਬਣੇ। ਡਾਕਟਰ ਮਨਮੋਹਨ ਸਿੰਘ ਬੇਸ਼ੱਕ ਪੰਜਾਬ 'ਚੋਂ ਕੋਈ ਚੋਣ ਤਾਂ ਨਹੀਂ ਜਿੱਤੇ, ਪਰ 2 ਵਾਰੀ ਉਹ ਪ੍ਰਧਾਨ ਮੰਤਰੀ ਰਹੇ।
ਹੁਣ ਆਪਾਂ ਅੱਗੇ ਚਲੀਏ ਬੂਟਾ ਸਿੰਘ, ਉਹਨਾਂ ਨੇ ਪਹਿਲੀ ਚੋਣ ਲੋਕ ਸਭਾ ਹਲਕਾ ਮੋਗਾ ਤੋਂ 1962 ਦੇ ਵਿੱਚ ਜਿੱਤੀ। 1986 ਤੇ 1999 ਤੱਕ ਉਹ ਗ੍ਰਹਿ ਮੰਤਰੀ ਰਹੇ। ਰੋਪੜ ਤੋਂ ਵੀ ਉਹਨਾਂ ਨੇ ਚੋਣ ਜਿੱਤੀ ਤੇ 3 ਦਫਾ ਉਹਨਾਂ ਨੇ ਰਾਜਸਥਾਨ ਦੇ ਹਲਕਾ ਜਲੌਰ ਤੋਂ ਵੀ ਚੋਣ ਜਿੱਤੀ। ਬਲਰਾਮ ਜਾਖੜ ਜਿਹੜੇ ਕਿ ਅੱਜ ਕੱਲ੍ਹ ਸੁਨੀਲ ਕੁਮਾਰ ਜਾਖੜ ਨੇ, ਭਾਜਪਾ ਦੇ ਸੂਬਾ ਪ੍ਰਧਾਨ, ਕਾਂਗਰਸ ਦੇ ਵੀ ਰਹਿ ਚੁੱਕੇ ਨੇ, ਉਹਨਾਂ ਦੇ ਪਿਤਾ ਹੁੰਦੇ ਸੀ ਬਲਰਾਮ ਜਾਖੜ। ਉਹ ਲੋਕ ਸਭਾ ਦੇ ਸਪੀਕਰ ਰਹੇ ਸੀ। ਉਹਨਾਂ ਨੇ 1980 ਦੇ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ। 22 ਜਨਵਰੀ 1980 ਤੋਂ ਲੈ ਕੇ 27 ਨਵੰਬਰ 1999 ਤੱਕ ਉਹ ਲੋਕ ਸਭਾ ਦੇ ਸਪੀਕਰ ਰਹੇ। ਸਾਂਝਾ ਪੰਜਾਬ, ਜਦੋਂ ਪੰਜਾਬ ਵੰਡਿਆ ਨਹੀਂ ਸੀ, ਹੁਕਮ ਸਿੰਘ ਇੱਥੋਂ ਲੋਕ ਸਭਾ ਦੇ ਸਪੀਕਰ ਰਹੇ, ਜਿਨ੍ਹਾਂ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਜਿੱਤੀ। ਪਛਾਣ ਨਜ਼ਰ ਮਾਰ ਗਈ ਤਾਂ ਸਵਰਨ ਸਿੰਘ ਲਗਾਤਾਰ 24 ਸਾਲ ਕੇਂਦਰੀ ਮੰਤਰੀ ਦੇ ਅਹੁਦੇ 'ਤੇ ਰਹੇ, ਜਿਹੜਾ ਕਿ ਜਲੰਧਰ ਦੇ ਰਹਿਣ ਵਾਲੇ ਸਨ। 4 ਵਾਰ ਉਹਨਾਂ ਨੇ ਜਲੰਧਰ ਤੋਂ ਚੋਣ ਜਿੱਤੀ। ਉਹਨਾਂ ਦੇ ਯੋਗਦਾਨ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ। ਪੰਜਾਬ ਤੋਂ ਜੇਤੂ ਰਹੇ ਚਰਨਜੀਤ ਸਿੰਘ ਅਟਵਾਲ ਲੋਕ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕੇ ਨੇ। ਦੂਜਾ ਪਾਸਾ ਦੇਖੀਏ ਤਾਂ ਕਹਿੰਦੇ ਕਿ ਚੌਧਰੀ ਦੇਵੀ ਲਾਲ ਉਹ ਪ੍ਰਧਾਨ ਮੰਤਰੀ ਬਣੇ ਜਦੋਂ ਫਿਰੋਜ਼ਪੁਰ ਤੋਂ ਚੋਣ ਹਾਰ ਗਏ ਸੀਗੇ। ਧਿਆਨ ਸਿੰਘ ਮੰਡ ਤੇ ਚੌਧਰੀ ਦੇਵੀ ਲਾਲ, ਧਿਆਨ ਸਿੰਘ ਮੰਡ ਚੋਣ ਜਿੱਤ ਗਏ ਸੀਗੇ। ਉਹਨਾਂ ਸਮਿਆਂ ਦੇ ਵਿੱਚ ਚੌਧਰੀ ਦੇਵੀ ਲਾਲ ਤੀਜੇ ਨੰਬਰ 'ਤੇ ਆਏ ਸੀ, ਜਦੋਂ ਕਿ ਦੂਜੇ ਨੰਬਰ 'ਤੇ ਜਗਮੀਤ ਸਿੰਘ ਬਰਾੜ ਸੀ। ਚੌਧਰੀ ਦੇਵੀ ਲਾਲ ਨੇ ਉਸ ਵਕਤ 3 ਹਲਕਿਆਂ ਸੀਕਰ, ਰੋਹਤਕ ਤੇ ਫਿਰੋਜ਼ਪੁਰ ਤੋਂ ਚੋਣ ਲੜੀ ਸੀ। ਉਹ ਸੀਕਰ ਤੇ ਰੋਹਤਕ ਤੋਂ ਚੋਣ ਜਿੱਤ ਗਏ ਸੀਗੇ। ਹੁਣ ਜੇ ਆਪਾਂ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹ ਵੀ ਕੇਂਦਰੀ ਖੇਤੀਬਾੜੀ ਮੰਤਰੀ ਰਹਿ ਚੁੱਕੇ ਨੇ। ਸੁਰਜੀਤ ਬਰਨਾਲਾ, ਸੁਖਦੇਵ ਢੀਂਡਸਾ ਵੀ ਕੇਂਦਰੀ ਵਜ਼ਾਰਤ ਦੇ ਵਿੱਚ ਰਹਿ ਚੁੱਕੇ ਨੇ। ਸੁਖਬੀਰ ਬਾਦਲ, ਬਲਵੰਤ ਸਿੰਘ ਰਾਮੂਵਾਲੀਆ ਤੇ ਪ੍ਰਨੀਤ ਕੌਰ ਵਿਦੇਸ਼ ਰਾਜ ਮੰਤਰੀ ਰਹਿ ਚੁੱਕੀ ਹੈ। ਹਰਸਿਮਰਤ ਕੌਰ ਬਾਦਲ ਵੀ ਕੇਂਦਰੀ ਵਜ਼ੀਰ ਰਹਿ ਚੁੱਕੇ ਹੈ। ਸੋ ਜੇਕਰ ਇੱਕ ਹੋਰ ਮੈਂਬਰ ਪਾਰਲੀਮੈਂਟ ਦੀ ਗੱਲ ਕਰੀਏ, ਉਹ 2 ਵਾਰ ਮੈਂਬਰ ਪਾਰਲੀਮੈਂਟ ਬਣੇ ਨੇ, ਪਰ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਜ਼ਰੂਰ ਕੀਤਾ। ਲੋਕ ਸਭਾ ਦੇ ਵਿੱਚ ਧੂਆਂਧਾਰ ਭਾਸ਼ਣ ਦਿੱਤਾ ਹੈ, ਪੰਜਾਬ ਦੇ ਮੁੱਦਿਆਂ 'ਤੇ ਆਵਾਜ਼ ਉਠਾਈ ਹੈ। ਉਹਨਾਂ ਦਾ ਨਾਮ ਹੈ ਜਗਮੀਤ ਸਿੰਘ ਬਰਾੜ। ਜਗਮੀਤ ਸਿੰਘ ਬਰਾੜ ਨੇ ਸਭ ਤੋਂ ਪਹਿਲੀ ਵਾਰ ਉਹਨਾਂ ਨੇ ਪੰਜਾਬੀ ਦੇ ਵਿੱਚ ਭਾਸ਼ਣ ਦਿੱਤਾ ਸੀਗਾ। ਹੁਣ ਸੁਖਬੀਰ ਬਾਦਲ, ਪ੍ਰਨੀਤ ਕੌਰ, ਇਹ ਦੋਨੇ ਜਿਹੜੇ ਨੇ ਇਹ 4 ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ, ਸੁਖਬੀਰ ਬਾਦਲ ਤੇ ਪ੍ਰਨੀਤ ਕੌਰ। ਹਰਸਿਮਰਤ ਕੌਰ ਬਾਦਲ, ਸਿਮਰਨਜੀਤ ਸਿੰਘ ਤੇ ਰਵਨੀਤ ਬਿੱਟੂ 3 ਵਾਰ ਲਗਾਤਾਰ ਸੰਸਦ ਮੈਂਬਰ ਰਹਿ ਚੁੱਕੇ ਨੇ। ਸੋ ਰਵਨੀਤ ਬਿੱਟੂ ਤਾਂ ਅੱਜ ਕੱਲ੍ਹ ਭਾਜਪਾ ਹੀ ਬਣ ਗਏ ਹੈ, ਪ੍ਰਨੀਤ ਕੌਰ ਵੀ ਭਾਜਪਾ ਹੀ ਬਣ ਗਏ ਹੈ। ਹਰਸਿਮਰਤ ਕੌਰ ਬਾਦਲ ਤੇ ਸਿਮਰਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ, ਆਪਾਂ ਕਹਿ ਸਕਦੇ ਹਾਂ। ਤਾਂ ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਵਜ਼ੀਰ ਰਹੇ, ਲੋਕ ਸਭਾ ਦੇ ਮੈਂਬਰ ਰਹੇ, ਪਰ ਉਹ ਮੁੱਖ ਮੰਤਰੀ ਬਣੇ। ਭਗਵੰਤ ਮਾਨ 2 ਵਾਰ ਲੋਕ ਸਭਾ ਦੇ ਮੈਂਬਰ ਰਹੇ ਨੇ, ਪਰ ਉਹ ਮੁੱਖ ਮੰਤਰੀ ਬਣੇ ਨੇ। ਸੁਰਜੀਤ ਸਿੰਘ ਬਰਨਾਲਾ ਸੰਸਦ ਮੈਂਬਰ ਵੀ ਰਹੇ ਨੇ ਤੇ ਮੁੱਖ ਮੰਤਰੀ ਦਾ ਰੁਤਬਾ ਵੀ ਉਹਨਾਂ ਕੋਲ ਰਿਹਾ। 1952 ਦੇ ਵਿੱਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਗੁਰਮੁਖ ਸਿੰਘ ਮੁਸਾਫਰ ਤੇ ਮੁਸਾਫਰ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਤਰ੍ਹਾਂ ਗਿਆਨੀ ਜ਼ੈਲ ਸਿੰਘ ਵੀ ਪਹਿਲਾਂ ਮੁੱਖ ਮੰਤਰੀ ਸੀਗੇ। ਇਸੇ ਤਰ੍ਹਾਂ ਦਰਬਾਰਾ ਸਿੰਘ ਪਹਿਲਾਂ ਸੰਸਦ ਮੈਂਬਰ ਬਣੇ ਤੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ। ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਮੁੱਖ ਮੰਤਰੀ ਸੀਗੇ, ਉਹ ਪੰਜਾਬ ਦੇ, ਉਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਵੀ ਸੀਗੇ ਤੇ ਉਸ ਤੋਂ ਬਾਅਦ ਉਹ ਇੱਕ ਵਾਰ ਫਿਰ ਮੈਂਬਰ ਪਾਰਲੀਮੈਂਟ ਬਣੇ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੇ 2017 ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ। ਇਹ ਸੀ ਉਹ ਲਿਸਟ ਤੇ ਉਹ ਆਗੂ ਜਿਹੜੇ ਪੰਜਾਬ ਦੇ ਵਿੱਚੋਂ ਚੁਣ ਕੇ ਜਾਂਦੇ ਰਹੇ, ਪੰਜਾਬ ਦੇ ਸਾਂਝੇ ਆਗੂ ਵੀ ਰਹੇ। ਇਸੇ ਦਰਮਿਆਨ ਪੰਜਾਬ ਤੇ ਕਈ ਝੱਖੜ ਝੁੱਲੇ ਪੰਜਾਬੀ ਸੂਬੇ ਦੇ ਮੋਰਚੇ ਲੱਗਦੇ ਰਹੇ। ਪੰਜਾਬੀ ਸੂਬੇ ਪਾਣੀਆਂ ਦਾ ਮੋਰਚਾ ਲੱਗਦਾ ਰਿਹਾ, ਧਰਮ ਯੁੱਧ ਮੋਰਚਾ ਲੱਗਿਆ। ਅੱਜ ਵੀ ਪੰਜਾਬ ਦਾ ਕਿਸਾਨ ਸਰਹੱਦਾਂ ਤੇ ਬੈਠਾ ਹੈ, ਅੱਜ ਵੀ ਪੰਜਾਬ ਦੀ ਜਵਾਨੀ ਮੋਰਚੇ ਲਾ ਰਹੀ ਹੈ, ਅੱਜ ਵੀ ਪੰਜਾਬ ਦੇ ਕਈ ਮਸਲੇ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਭਾਸ਼ਾ ਦਾ ਮਸਲਾ, BBMB ਦਾ ਮਾਮਲਾ, ਰਾਜਧਾਨੀ ਦਾ ਮਾਮਲਾ, ਸਾਰੇ ਮਸਲੇ ਜਿਉਂਦੇ ਤਿਉਂ ਨੇ। ਸੋ ਕੀ ਪੰਜਾਬ ਦੇ ਵਿੱਚੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਵਜ਼ੀਰ ਰਹੇ ਇਹ ਲੋਕ ਪੰਜਾਬ ਦੇ ਮਸਲੇ ਹੱਲ ਕਿਉਂ ਨਹੀਂ ਕਰਾ ਸਕੇ? ਕਿ ਪੰਜਾਬੀ ਅੱਜ ਇਹਨਾਂ ਨੂੰ ਕਿਸ ਸੰਦਰਭ ਦੇ ਵਿੱਚ ਯਾਦ ਕਰਦੇ ਨੇ? ਜਦੋਂ ਸਿਆਸੀ ਤੌਰ ਤੇ ਯਾਦ ਕਰਦੇ ਨੇ ਤਾਂ ਬਹੁਤੇ ਆਗੂ ਜਿਹੜੇ ਨੇ ਉਹ ਤਕਰੀਬਨ ਉਹਨਾਂ ਦਾ ਜਿਹੜਾ ਕਾਰਜਕਾਲ ਸੀ, ਜਦੋਂ ਉਹਨਾਂ ਦਾ ਸਿੱਟਾ ਕੱਢੀਦਾ ਉਹਨਾਂ ਦੇ ਬਾਰੇ, ਤਾਂ ਉਹਨਾਂ ਦੀ ਪੰਜਾਬ ਨੂੰ, ਇਨਫਰਾਸਟ੍ਰਕਚਰ ਨੂੰ ਜੇਕਰ ਛੱਡ ਦੇਗੇ ਜਾਂ ਪੰਜਾਬ ਦੇ ਹੋਰ ਮਸਲਿਆਂ ਨੂੰ ਛੱਡ ਦੇਗੇ ਤਾਂ ਹੋਰ ਜਿਹੜੇ ਦਰਪੇਸ਼ ਮਸਲੇ ਸੀ, ਜਿਹੜੇ ਲਗਾਤਾਰ ਪੰਜਾਬੀ ਜਿਨ੍ਹਾਂ ਮਸਲਿਆਂ ਤੇ ਮੋਰਚੇ ਲਾ ਰਹੇ ਨੇ, ਹੁਣ ਵੀ ਲਾ ਰਹੇ ਨੇ, ਉਹਨਾਂ ਮਸਲਿਆਂ ਤੇ ਕੋਈ ਉਹਨਾਂ ਦੀ ਅਪਰੋਚ ਕੋਈ ਬਹੁਤੀ ਹਾਂ ਪੱਖੀ ਨਹੀਂ ਰਹੀ। ਹਾਂ, ਇਹਨਾਂ ਦੇ ਵਿੱਚੋਂ ਕੁਝ ਮੁੱਖ ਮੰਤਰੀ ਜ਼ਰੂਰ ਨੇ ਜਿਨ੍ਹਾਂ ਨੇ ਕੁਝ ਮਸਲਿਆਂ ਉੱਤੇ ਅਪਰੋਚ ਉਹਨਾਂ ਦੀ ਚੰਗੀ ਰਹੀ, ਪਰ ਜੇਕਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਕਰ ਲਓ ਜਾਂ ਸਿੱਖ ਕੌਮ ਦੇ ਕੁਝ ਇਸ਼ੂਜ਼ ਦੀ ਗੱਲ ਕਰ ਲਓ ਜਾਂ ਰਾਜਧਾਨੀ ਦੀ ਗੱਲ ਕਰ ਲਓ ਜਾਂ ਪੰਜਾਬ ਦੇ ਵਿੱਚ ਹੋਰ ਜਿਹੜੇ ਮਸਲੇ ਨੇ, ਪਾਣੀਆਂ ਦਾ ਮਸਲਾ, SYL ਆਪਾਂ ਕਿੱਦਾਂ ਦੀ ਸੁਣਦੇ ਹਾਂ। ਸੋ ਇਹਨਾਂ ਮਸਲਿਆਂ ਉੱਤੇ ਇਹ ਜਿਹੜੇ ਆਗੂ ਨੇ ਉਹ ਪੰਜਾਬ ਦਾ ਕੋਈ ਬਹੁਤਾ ਪੱਖ ਨਾ ਪੂਰ ਸਕੇ। ਜਦੋਂ ਤੁਸੀਂ ਇਕੱਲੇ ਦਾ ਸਿਆਸੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰੋਗੇ, ਇਤਿਹਾਸ ਦੇ ਵਿੱਚ ਉਤਰੋਗੇ, ਤਾਂ ਤੁਹਾਨੂੰ ਬਹੁਤ ਸਾਰੇ ਲੋਕ ਪੰਜਾਬ ਦੇ ਵਿਰੁੱਧ ਕਈ ਮਸਲਿਆਂ ਦੇ ਵਿੱਚ ਖੜੇ ਦਿਖਾਈ ਦੇਣਗੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ